had I been the gloves of your hands, I would have touched your cheeks. ਰੋਮੀਓ ਨੂੰ ਸ਼ਹਿਰ ਦਾ ਹਾਕਮ ਸ਼ਹਿਰ ਬਦਰੀ ਦਾ ਹੁਕਮ ਦੇ ਦਿੰਦਾ ਹੈ ਔਰ ਉਹਨੂੰ ਆਖ ਦਿੱਤਾ ਜਾਂਦਾ ਹੈ ਹਾਕਮੇ ਵਕਤ ਵੱਲੋਂ ਕਿ ਅਗਰ ਤੂੰ ਕੱਲ੍ਹ ਸੁਬਾ ਇਸ ਸ਼ਹਿਰ ਦੇ ਵਿੱਚ ਨਜ਼ਰ ਆਇਆ ਤੇ ਤੈਨੂੰ ਫਾਂਸੀ ਦੇ ਦਿੱਤੀ ਜਾਏਗੀ। ਸਾਡੇ ਅਕਾਬਰ ਦੱਸਦੇ ਨੇ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬੜੇ ਬੜੇ ਵੱਡੇ ਸੁਖਨਵਰ ਪੰਜਾਬੀ ਦਾਨ ਬਿਲਖਸੂਸ ਉਹ ਦੱਸਦੇ ਨੇ ਕਿ ਜਿਸ ਤਰ੍ਹਾਂ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਨੂੰ ਸਾਈਂ ਨਕਦ ਹੋਰਾਂ ਸਮਝਿਆ ਤੇ ਅੱਗੋਂ ਸਮਝਾਇਆ, ਕੋਈ ਮਾਂ ਪੁੱਤਰ ਨਹੀਂ ਜੰਮ ਸਕਦੀ, ਇਸ ਤਰ੍ਹਾਂ ਕੋਈ ਸਮਝਾ ਹੀ ਨਹੀਂ ਸਕਦਾ। ਜਦੋਂ ਡਿਪਟੀ ਕਮਿਸ਼ਨਰ ਨੇ ਆਖਿਆ ਜੀ ਕਿ ਤੁਸੀਂ ਇਹ ਨੇਕੀ ਕਰੋ ਤੇ ਮੈਂ ਬੜਾ ਹੀ ਰਾਜ਼ੀ ਹੋਵਾਂਗਾ, ਤੇ ਨਾਲ ਹੀ ਸਾਈਂ ਨਕਦ ਹੋਰਾਂ ਨੇ ਵਾਰਿਸ ਸ਼ਾਹ ਦਾ ਮਿਸਰਾ ਪੜ੍ਹਿਆ ਕਿ ਤੁਸਾਂ ਜੇ ਮਾਸ਼ੂਕ ਜੇ ਥੀਨ ਰਾਜ਼ੀ, ਮੰਗੂ ਨੈਣਾ ਦੀ ਧਾਰ ਵਿੱਚ ਚਾਰੀਏ ਨਹੀਂ। ਮਈ ਦਾ ਮੀਮ ਤੇ ਨੂਨ ਲਿਆ ਗਿਆ ਤੇ ਗਊ ਦਾ ਗਾਫ ਤੇ ਵਾਓ ਲਈ ਗਈ ਹੈ ਤੇ ਮੰਗੂ ਲਫ਼ਜ਼ ਬਣਾ ਲਿਆ ਗਿਆ। ਅਸ਼ ਅਸ਼ ਕਰ ਉੱਠਿਆ DC। ਉਹਨਾਂ ਆਖਿਆ ਸਾਈਂ ਜੀ ਤੁਹਾਡੀ ਫਰਾਸਤ ਤੋਂ ਕੁਰਬਾਨ ਹੈ ਕਿ ਕਿਸ ਤਰ੍ਹਾਂ ਤੁਸੀਂ ਤਸ਼ਰੀਹ ਕੀਤੀ ਹੈ ਕਿ ਲਫ਼ਜ਼ ਮੰਗੂ ਬਣਿਆ ਕਿਵੇਂ। ਦੇਸ਼ ਪੰਜਾਬ ਦੇ ਸਾਰੇ ਰੰਗ ਵੇਖਣ ਲਈ ਹੁਣੇ ਹੀ ਮੇਲਾ TV ਸਬਸਕ੍ਰਾਈਬ ਕਰੋ ਤੇ ਲੁੱਟ ਲਾਓ ਮੇਲਾ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਪਿਛਲੇ ਕੁਝ ਦਿਹਾੜਿਆਂ ਤੋਂ ਮੈਂ ਤੁਹਾਡੇ ਹਜ਼ੂਰ ਹਾਜ਼ਰ ਨਾ ਹੋ ਸਕਿਆ। ਨਾ ਸਾਜ਼ੀਏ ਤਬਾਹ ਇਹਦਾ ਸਬਬ ਸੀ। ਬਹਰਹਾਲ ਪਿਛਲੇ ਦਿਹਾੜਿਆਂ ਦੇ ਵਿੱਚ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਦੋ ਬੜੀਆਂ ਹੀ ਖੂਬਸੂਰਤ ਤਕਰੀਬਾਤ ਇਨਕਾਦ ਪਜ਼ੀਰ ਹੋਈਆਂ, ਜਿਨ੍ਹਾਂ ਦੇ ਵਿੱਚ ਮੁੰਤਜ਼ਮੀਨ ਨੇ ਮੈਨੂੰ ਵੀ ਉਚੇਚੇ ਪ੍ਰਾਹੁਣੇ ਦੇ ਤੌਰ ਤੇ ਬੁਲਾਇਆ ਹੋਇਆ ਸੀ। ਪਿਆਰਿਓ, ਜਿਹੜੀ ਪਹਿਲੀ ਤਕਰੀਬ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਸਜਾਈ ਗਈ ਉਹ ਸਾਡੇ ਸ਼ਹਿਰ ਗੁਜਰਾਂਵਾਲਾ ਦੀ ਵਾਹਿਦ ਫੈਡਰਲ ਚਾਰਟਰਡ ਯੂਨੀਵਰਸਿਟੀ ਆਈਸੈਟ ਯੂਨੀਵਰਸਿਟੀ ਦੇ ਵਿੱਚ ਸਜਾਈ ਗਈ ਸੀ। ਆਈਸੈਟ ਯੂਨੀਵਰਸਿਟੀ ਦਾ ਆਗਾਜ਼ ਉਂਝ ਤੇ 2 ਕੁ ਵਰੇ ਪਹਿਲਾਂ ਹੀ ਹੋਇਆ ਸੀ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ, ਲੇਕਿਨ ਪਿਆਰਿਓ, ਮਾਹਰੀਨ ਤਾਲੀਮ ਬੜੀ ਉੱਚ ਪੱਧਰ ਦੇ ਜਿਨ੍ਹਾਂ ਦੇ ਉੱਤੇ ਮੁਸ਼ਤਮਿਲ ਇਸ ਯੂਨੀਵਰਸਿਟੀ ਦੀ ਫੈਕਲਟੀ ਹੈ, ਇਸ ਤੋਂ ਇਲਾਵਾ ਇਸ ਯੂਨੀਵਰਸਿਟੀ ਦਾ ਆਲਮੀ ਮਿਆਰ ਦਾ ਮਿਆਰੇ ਤਾਲੀਮ ਤੇ ਬੜਾ ਹੀ ਖੂਬਸੂਰਤ ਤਦਰੀਸੀ ਮਾਹੌਲ ਇਸ ਯੂਨੀਵਰਸਿਟੀ ਨੂੰ ਸਾਡੇ ਗੁਜਰਾਂਵਾਲਾ ਦੀ ਮਕਬੂਲ ਤਰੀਨ ਯੂਨੀਵਰਸਿਟੀ ਬਣਾ ਚੁੱਕਿਆ ਹੈ। ਸਿਰਫ 2 ਵਰਿਆਂ ਦੇ ਵਿੱਚ ਤਲਬਾ ਤੇ ਤਾਲਿਬਾਤ ਦੀ ਤਾਦਾਦ
6,500 ਹੋ ਚੁੱਕੀ ਹੈ ਜਿਹੜੇ ਬੱਚੇ ਕਿ ਇਸ ਯੂਨੀਵਰਸਿਟੀ ਦੇ ਵਿੱਚ ਜ਼ੇਰੇ ਤਾਲੀਮ ਨੇ। ਆਈਸੈਟ ਯੂਨੀਵਰਸਿਟੀ ਦੇ ਤਲਬਾ ਤਾਲਿਬਾਤ ਨੇ ਰਲ ਮਿਲ ਕੇ ਪਿਆਰਿਓ ਇੱਕ ਬੜਾ ਹੀ ਖੂਬਸੂਰਤ ਕਲਚਰਲ ਫੈਸਟੀਵਲ ਸਜਾਇਆ ਸੀ, ਜਿਹਦੇ ਵਿੱਚ ਮੈਨੂੰ ਵੀ ਉਹਨਾਂ ਸੱਦਾ ਘੱਲਿਆ ਕਿ ਤੁਸੀਂ ਵੀ ਆ ਕੇ ਰਲਤ ਕਰੋ। ਪਿਆਰਿਓ, ਨਾ ਸਿਰਫ ਦੇਸ਼ ਪੰਜਾਬ ਦਾ ਕਲਚਰ ਬਲਕਿ ਸਾਡੇ ਪਿਆਰੇ ਪਾਕਿਸਤਾਨ ਦੇ ਜਿੰਨੇ ਵੀ ਸੂਬੇ ਨੇ, ਆਜ਼ਾਦ ਕਸ਼ਮੀਰ, ਗਲਗਿਤ ਬਲਤਿਸਤਾਨ, ਬਲੋਚੀ, ਸਿੰਧੀ, ਪਖਤੂਨਖਵਾ, ਹਰ ਸੂਬੇ ਦਾ ਕਲਚਰ ਬੜਾ ਹੀ ਖੂਬਸੂਰਤ ਸਜਾਇਆ ਗਿਆ ਸੀ ਔਰ ਬੱਚਿਆਂ ਨੇ ਆਪਣੀਆਂ ਸਲਾਹੀਅਤਾਂ ਦਾ ਬੜਾ ਹੀ ਪਿਆਰਾ ਉੱਚ ਪੱਧਰ ਦਾ ਵਿਖਾਲਾ ਵੀ ਕੀਤਾ ਹੋਇਆ ਸੀ। ਪਿਆਰਿਓ, ਕਲਚਰਲ ਫੈਸਟੀਵਲ ਦਾ ਵਿਜ਼ਿਟ ਕਰਨ ਤੋਂ ਬਾਅਦ ਤਮਾਮ ਮੁਅੱਜ਼ਜ਼ ਮਹਿਮਾਨਾਨ ਗਿਰਾਮੀ, ਅਕਾਬਰੀਨ ਸ਼ਹਿਰ ਤੇ ਮੁਅੱਜ਼ਜ਼ੀਨ ਜਿਨ੍ਹਾਂ ਨੂੰ ਕਿ ਮਦਊ ਕੀਤਾ ਗਿਆ ਹੋਇਆ ਸੀ ਕਲਚਰਲ ਫੈਸਟੀਵਲ ਦੇ ਵਿੱਚ, ਉਹਨਾਂ ਨੂੰ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਸਜੇ ਹੋਏ ਇੱਕ ਬੜੇ ਹੀ ਖੂਬਸੂਰਤ ਪਿੰਡਾਲ ਦੇ ਵਿੱਚ ਲਿਜਾਇਆ ਗਿਆ। ਉੱਥੇ ਫਿਰ ਮਹਿਮਾਨਾਨ ਗਿਰਾਮੀ ਨੂੰ ਦਾਵਤ ਖਿਤਾਬ ਦਿੱਤੀ ਗਈ। ਮੈਂ ਵੀ ਯੂਨੀਵਰਸਿਟੀ ਦੇ ਤਲਬਾ ਤਾਲਿਬਾਤ ਜਿਹੜੇ ਸਨ, ਉਹਨਾਂ ਦੇ ਵਾਲਿदैन ਗਿਰਾਮੀ ਤਸ਼ਰੀਫ ਲਿਆਏ ਹੋਏ ਸਨ, ਹੋਰ ਤਮਾਮ ਮੁਅੱਜ਼ਜ਼ ਮਹਿਮਾਨਾਨ ਗਿਰਾਮੀ ਉੱਥੇ ਤਸ਼ਰੀਫ ਫਰਮਾ ਸਨ। ਮੈਂ ਵੀ ਉਹਨਾਂ ਦੇ ਨਾਲ ਖਿਤਾਬ ਕੀਤਾ। ਪਿਆਰਿਓ, ਮੈਂ ਤਲਬਾ ਤਾਲਿਬਾਤ ਦੇ ਨਾਲ ਆਪਣੇ ਖਿਤਾਬ ਦੇ ਦੌਰਾਨ ਇੰਗਲਿਸ਼ ਲਿਟਰੇਚਰ ਦੇ ਸਭ ਤੋਂ ਵੱਡੇ ਸ਼ਾਇਰ, ਮਲਕ ਸ਼ੁਆਰਾ, ਮਹਾਨ ਕਵੀ ਵਿਲੀਅਮ ਸ਼ੇਕਸਪੀਅਰ ਦੇ ਇੱਕ ਡਰਾਮਾ ਦੀ ਇੱਕ ਲਾਈਨ ਪੜ੍ਹੀ। ਪਿਆਰਿਓ, ਉਂਝ ਤੇ ਸ਼ੇਕਸਪੀਅਰ ਨੇ 38 ਡਰਾਮੇ ਲਿਖੇ ਸਨ, ਲੇਕਿਨ ਉਹਦਾ ਹਰ ਡਰਾਮਾ ਆਵਾਮ ਦੇ ਵਿੱਚ ਬੇਹੱਦ ਮਕਬੂਲ ਹੋਇਆ ਸੀ, ਬਹੁਤ ਅਜ਼ੀਮ ਲਿਖਾਰੀ ਸੀ। ਮੈਂ ਜਿਸ ਡਰਾਮੇ ਦੀ ਲਾਈਨ ਪਿੰਡਾਲ ਦੇ ਵਿੱਚ ਹਾਜ਼ਰੀਨ ਦੇ ਸਾਹਮਣੇ ਪੜ੍ਹੀ, ਉਹ ਰੋਮੀਓ ਜੂਲੀਅਟ ਡਰਾਮਾ ਹੈ। ਸ਼ੇਕਸਪੀਅਰ ਉਹਦੇ ਲਿਖਾਰੀ ਨੇ, ਬੜਾ ਹੀ ਖੂਬਸੂਰਤ ਡਰਾਮਾ ਉਹਨਾਂ ਉਹ ਲਿਖਿਆ ਸੀ। ਉਸ ਡਰਾਮੇ ਦੇ ਵਿੱਚ ਪਿਆਰਿਓ ਇੱਕ ਜਗ੍ਹਾ ਦੇ ਉੱਤੇ ਐਸਾ ਮੋੜ ਆਉਂਦਾ ਹੈ ਕਿ ਰੋਮੀਓ ਜਿਹੜਾ ਕਿ ਉਹਨਾਂ ਦੇ ਡਰਾਮਾ ਦਾ ਹੀਰੋ ਹੈ ਔਰ ਜੂਲੀਅਟ ਜਿਹੜੀ ਕਿ ਉਹਦੀ ਹੀਰੋਇਨ ਹੈ ਡਰਾਮੇ ਦੀ, ਉਹਨਾਂ ਦੇ ਵਿੱਚ ਜੁਦਾਈ ਪੈਣ ਦਾ ਵੇਲਾ ਆ ਜਾਂਦਾ ਹੈ। ਯਾਨੀ ਰੋਮੀਓ ਨੂੰ ਸ਼ਹਿਰ ਦਾ ਹਾਕਮ ਸ਼ਹਿਰ ਬਦਰੀ ਦਾ ਹੁਕਮ ਦੇ ਦਿੰਦਾ ਹੈ ਔਰ ਉਹਨੂੰ ਆਖ ਦਿੱਤਾ ਜਾਂਦਾ ਹੈ ਹਾਕਮੇ ਵਕਤ ਵੱਲੋਂ ਕਿ ਅਗਰ ਤੂੰ ਕੱਲ੍ਹ ਸੁਬਾ ਇਸ ਸ਼ਹਿਰ ਦੇ ਵਿੱਚ ਨਜ਼ਰ ਆਇਆ ਤੇ ਤੈਨੂੰ ਫਾਂਸੀ ਦੇ ਦਿੱਤੀ ਜਾਏਗੀ। ਹੁਣ ਪਿਆਰਿਓ, ਮਹਿਬੂਬ ਦਾ ਸ਼ਹਿਰ ਛੱਡ ਕੇ ਜਾਣਾ ਆਸ਼ਿਕ ਦੇ ਵਾਸਤੇ ਕਿਸ ਕਦਰ ਮੁਸ਼ਕਿਲ ਹੁੰਦਾ ਹੈ ਔਰ ਇਹ ਕਿੱਡਾ ਕਠਨ ਮਰਹਲਾ ਹੁੰਦਾ ਹੈ, ਇਹ ਤੇ ਆਸ਼ਿਕ ਹੀ ਜਾਣ ਸਕਦੇ ਨੇ। ਲੇਕਿਨ ਉਹਨੇ ਚੂੰਕਿ ਹੁਣ ਹਾਕਮੇ ਵਕਤ ਦਾ ਹੁਕਮ ਸੀ ਔਰ ਉਹਦੀ ਬਜਾ ਆਵਰੀ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਤੇ ਰੋਮੀਓ ਨੇ ਸੋਚਿਆ ਕਿ ਮੈਂ ਜਾ ਕੇ ਆਖਰੀ ਵਾਰੀ ਮਿਲ ਤੇ ਆਵਾਂ ਜੂਲੀਅਟ ਨੂੰ, ਉਹਦਾ ਆਖਰੀ ਦਰਸ਼ਨ ਕਰ ਆਵਾਂ। ਸਾਹਿਬੋ, ਉਹ ਜੂਲੀਅਟ ਦੇ ਘਰ ਵੱਲ ਨੂੰ ਚਲਾ ਗਿਆ। ਉੱਥੇ ਨਕਸ਼ਾ ਇਹ ਬਣਾਉਂਦੇ ਨੇ ਡਰਾਮਾ ਨਿਗਾਰ ਤੇ ਸ਼ੇਕਸਪੀਅਰ ਨੇ ਨਾ ਜੀ, ਉਹ ਲਿਖਦੇ ਨੇ, ਸਿਚੁਏਸ਼ਨ ਐਸੀ ਖੂਬਸੂਰਤ ਬਣਾਉਂਦੇ ਨੇ ਕਿ ਜਿਸ ਵੇਲੇ ਰੋਮੀਓ ਜਾ ਕੇ ਜੂਲੀਅਟ ਦੇ ਘਰ ਦੇ ਬਾਹਰ ਖੜਾ ਹੁੰਦਾ ਹੈ ਤੇ ਉੱਥੇ ਜਾ ਕੇ ਉਹ ਖਲੋ ਕੇ ਤੇ ਦੇਖਦਾ ਜੂਲੀਅਟ ਦੇ ਘਰ ਵੱਲ, ਤੇ ਉਹ ਆਪਣੇ ਘਰ ਦੀ ਬਾਲਕਨੀ ਦੇ ਵਿੱਚ ਨਾ ਉੱਤੇ ਬੈਠੀ ਹੁੰਦੀ ਹੈ ਔਰ ਸੋਚਾਂ ਦੇ ਵਿੱਚ ਗੁੰਮ ਹੁੰਦੀ ਹੈ। ਪਤਾ ਤੇ ਉਹਨੂੰ ਵੀ ਲੱਗ ਗਿਆ ਹੁੰਦਾ ਕਿ ਸੁਬਾ ਰੋਮੀਓ ਨੇ ਸ਼ਹਿਰ ਛੱਡ ਜਾਣਾ ਹੈ। ਉਦਾਸ ਪਰੇਸ਼ਾਨ ਹਾਲ ਬੈਠੀ ਹੁੰਦੀ ਹੈ। ਸਖਤ ਸਰਦੀ ਦਾ ਮੌਸਮ ਹੈ। ਸ਼ੇਕਸਪੀਅਰ ਹੁਣ ਦੇਖੋ ਕੈਸਾ ਨਕਸ਼ਾ ਕਸ਼ੀ ਕਰ ਰਹੇ ਨੇ ਕਿ ਸਖਤ ਸਰਦੀ ਦਾ ਮੌਸਮ ਹੈ ਔਰ ਦਸਤਾਨੇ ਉਹਨੇ ਪਾਏ ਨੇ, ਜੂਲੀਅਟ ਨੇ, ਹੀਰੋਇਨ ਜਿਹੜੀ ਹੈ ਰੋਮੀਓ ਜੂਲੀਅਟ ਡਰਾਮੇ ਦੀ ਹੀਰੋਇਨ, ਉਹਨੇ ਦਸਤਾਨੇ ਪਾਏ ਨੇ ਤੇ ਆਪਣੇ ਹੱਥਾਂ ਦਾ ਪਿਆਲਾ ਬਣਾ ਕੇ ਤੇ ਇਸ ਤਰ੍ਹਾਂ ਆਪਣੇ ਚਿਹਰੇ ਨੂੰ
ਉਸ ਪਿਆਲੇ ਦੇ ਵਿੱਚ ਟਿਕਾ ਕੇ ਤੇ ਗਹਿਰੀ ਸੋਚ ਦੇ ਵਿੱਚ ਖੁੱਭੀ ਹੋਈ ਹੈ। ਸਾਹਮਣੇ ਦੇਖ ਰਹੀ ਹੈ ਤੇ ਕੁਝ ਸੋਚ ਰਹੀ ਹੈ। ਉਹਨੂੰ ਇਸ ਸ਼ਕਲ ਦੇ ਵਿੱਚ ਉਹਨੂੰ ਵੇਖ ਕੇ ਤੇ ਰੋਮੀਓ ਜਿਹੜਾ ਉਹਨੂੰ ਦੇਖ ਰਿਹਾ ਤੇ ਜੂਲੀਅਟ ਨੂੰ ਨਹੀਂ ਪਤਾ ਕਿ ਰੋਮੀਓ ਆ ਗਿਆ ਹੈ ਔਰ ਮੈਨੂੰ ਦੇਖ ਰਿਹਾ। ਉਹ ਜਿਸ ਵੇਲੇ ਰੋਮੀਓ ਨੂੰ ਦੇਖ ਰਿਹਾ ਹੁੰਦਾ ਹੈ ਤੇ ਉਹਦੇ ਮੂੰਹੋਂ ਸ਼ੇਕਸਪੀਅਰ ਇੱਕ ਲਾਈਨ ਕਢਵਾਉਂਦੇ ਨੇ। ਇੱਕ ਮੁਕਾਲਮਾ ਹੈ, ਡਰਾਮਾ ਹੈ ਨਾ ਜੀ, ਉਹਦੇ ਮੁਕਾਲਮੇ ਡਰਾਮਾ ਰਾਈਟਰ ਨੇ ਲਿਖੇ ਨੇ ਔਰ ਡਰਾਮਾ ਰਾਈਟਰ ਸ਼ੇਕਸਪੀਅਰ ਨੇ ਖੁਦ। ਉਹ ਹੁਣ ਰੋਮੀਓ ਆਖਦਾ ਉਹਨੂੰ ਇਸ ਹਾਲਤ ਦੇ ਵਿੱਚ ਬੈਠਾ ਵੇਖ ਕੇ ਕਿ had I been the gloves of your hands I would have touched your cheeks। ਇਹ ਮੈਂ ਲਾਈਨ ਪੜ੍ਹੀ ਉੱਥੇ ਤਕਰੀਬ ਦੇ ਦੌਰਾਨ ਤਲਬਾ ਤਾਲਿਬਾਤ ਮੌਜੂਦ ਸਨ। ਉਹਨਾਂ ਦੇ ਵਿੱਚ ਦਰਅਸਲ ਮੈਂ ਇੰਗਲਿਸ਼ ਲਿਟਰੇਚਰ ਦੀਆਂ ਕੁਝ ਹਵਾਲਾ ਜਾਤ, ਕੁਝ ਲਾਈਨਾਂ ਬੋਲ ਕੇ ਤੇ ਪੰਜਾਬੀ ਲਿਟਰੇਚਰ ਦੀਆਂ ਕੁਝ ਲਾਈਨਾਂ ਬੋਲ ਕੇ ਤੇ ਇੱਕ ਕੰਪੈਰੀਜ਼ਨ ਕਰਨਾ ਚਾਹੁੰਦਾ ਸਾਂ ਬੱਚਿਆਂ ਦੇ ਸਾਹਮਣੇ ਕਿ ਇਨਸਾਨ ਪੂਰੀ ਦੁਨੀਆ ਦੇ ਵਿੱਚ ਇੱਕੋ ਜਿਹੇ ਹੀ ਨੇ। ਉਹਨਾਂ ਦੇ ਜਜ਼ਬਾਤ ਵੀ ਇੱਕੋ ਜਿਹੇ ਹੀ ਹੁੰਦੇ ਨੇ। ਉਹਨਾਂ ਦਾ ਪਿਆਰ ਕਰਨ ਦਾ, ਹਸਦ ਕਰਨ ਦਾ, ਗੁੱਸਾ ਕੱਢਣ ਦਾ, ਦੁਸ਼ਮਣੀ ਲੈਣ ਦਾ ਅੰਦਾਜ਼ ਵੀ ਜਿਹੜਾ ਨਾ ਉਹ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ। ਉੱਥੇ ਮੈਂ ਬੱਚਿਆਂ ਨੂੰ ਇਹ ਦੱਸਣਾ ਚਾਹੁੰਦਾ ਸਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਵੀ ਕਿਸੇ ਵੀ ਤਰ੍ਹਾਂ ਇੰਗਲਿਸ਼ ਲਿਟਰੇਚਰ ਨਾਲੋਂ ਕਮਤਰ ਨਹੀਂ, ਬਲਕਿ ਸਾਡਾ ਲਿਟਰੇਚਰ ਜ਼ਿਆਦਾ ਰਿਚ ਹੈ। ਤੇ ਮੈਂ ਉਹ ਲਾਈਨ ਸ਼ੇਕਸਪੀਅਰ ਦੀ ਪੜ੍ਹੀ, ਉਹ ਮੁਕਾਲਮਾ ਜਿਹੜਾ ਰੋਮੀਓ ਨੇ ਅਦਾ ਕੀਤਾ, ਜਿਹਦਾ ਤਰਜਮਾ ਇਹ ਵੇ ਵੀ ਕਾਸ਼ ਮੈਂ ਤੇਰੇ ਹੱਥਾਂ ਦਾ ਦਸਤਾਨਾ ਹੁੰਦਾ ਤੇ ਮੈਂ ਕਮ ਸੇ ਕਮ ਤੇਰੇ ਰੁਖਸਾਰਾਂ ਨੂੰ ਛੂਹ ਤੇ ਸਕਦਾ, ਤੇਰੀਆਂ ਗੱਲਾਂ ਨੂੰ ਟੱਚ ਤੇ ਕਰ ਸਕਦਾ। ਇਹ ਦੇਖੋ ਜੀ, ਇਹ ਸ਼ੇਕਸਪੀਅਰ ਦੀ ਲਾਈਨ ਹੈ, ਇਹ ਉਹਦਾ ਮੁਕਾਲਮਾ ਹੈ ਜਿਹੜਾ ਕਿ ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਇੰਗਲਿਸ਼ ਅਦਬ ਦਾ ਉਹਨੂੰ ਗੈਰ ਮੁਤਨਾਜ਼ਿਆ ਔਰ ਬਿਲਾ ਸ਼ੁਬਾ ਦੁਨੀਆ ਭਰ 'ਚ ਜਿੱਥੇ ਜਿੱਥੇ ਵੀ ਇੰਗਲਿਸ਼ ਬੋਲੀ ਜਾਂਦੀ ਹੈ ਉੱਥੋਂ ਦੇ ਇੰਗਲਿਸ਼ ਪੜ੍ਹਨ ਵਾਲੇ, ਇੰਗਲਿਸ਼ ਲਿਟਰੇਚਰ ਦੇ ਤਲਬਾ ਤਾਲਿਬਾਤ, ਉਹਦੇ ਆਲਿਮ ਉਹਨੂੰ ਬਿਲਾ ਮੁਬਾਲਗਾ ਆਪਣਾ ਸਭ ਤੋਂ ਵੱਡਾ ਸ਼ਾਇਰ ਮੰਨਦੇ ਨੇ। ਇਹ ਉਹਦੀ ਲਾਈਨ ਹੈ। ਹੁਣ ਪਿਆਰਿਓ, ਮੈਂ ਤਲਬਾ ਤਾਲਿਬਾਤ ਨੂੰ ਆਖਿਆ ਕਿ ਇਹ ਜਿਹੜੀ ਤਖਯਲ ਜਾਂ ਸੋਚ ਬਿਆਨ ਕੀਤੀ ਗਈ ਹੈ, ਜਿਹੜੀ ਖੁਆਇਸ਼ ਦਾ ਇਜ਼ਹਾਰ ਕੀਤਾ ਗਿਆ ਹੈ ਸ਼ੇਕਸਪੀਅਰ ਦੀ ਇਸ ਲਾਈਨ ਦੇ ਵਿੱਚ, ਇਹਦੇ ਮੁਕਾਬਲੇ ਤੇ ਤੁਸੀਂ ਦੇਖੋ ਕਿ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਅਨਪੜ੍ਹ ਜਿਹੇ ਲੋਕ ਜਿਹੜੇ ਅਸੀਂ ਕਾਮੇ ਰੱਖੇ ਹੁੰਦੇ ਨੇ, ਜਿਹੜੇ ਆਜੜੀ ਹੁੰਦੇ ਨੇ, ਜਿਹੜੇ ਇੱਜੜ ਚਾਰਦੇ ਨੇ, ਜਿਹੜੇ ਵੱਗ ਲੈ ਕੇ ਬਾਹਰ ਜਾਂਦੇ ਨੇ, ਭੇਡਾਂ ਦਾ ਗੱਲਾ ਲੈ ਕੇ ਉਹਨਾਂ ਨੂੰ ਚਰਾਉਣ ਵਾਸਤੇ ਬਾਹਰ ਲਗੇ ਜਾਂਦੇ ਨੇ। ਇਸੇ ਤਰ੍ਹਾਂ ਸਾਡੇ ਮਹੀਵਾਲ ਹੁੰਦੇ ਨੇ, ਮਾਹੀ ਵੀ ਅਸੀਂ ਉਹਨਾਂ ਨੂੰ ਆਖਦੇ ਹਾਂ, ਮੱਝਾਂ ਚਾਰਨ ਵਾਲੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਪਿਆਰਿਓ, ਉਹ ਸਾਡਾ ਇੱਕ ਮਹੀਵਾਲ, ਕਿਉਂਕਿ ਇਹ ਗੱਲ ਤਾਂ ਹੁਣ ਸਾਬਤ ਹੋ ਚੁੱਕੀ ਹੋਈ ਹੈ ਨਾ ਕਿ ਲੋਕ ਗੀਤ ਜਿਹੜੇ ਨੇ ਉਹ ਸ਼ਾਇਰਾਂ ਨਹੀਂ ਲਿਖੇ, ਉਹ ਲੋਕਾਂ ਨੇ ਲਿਖੇ ਨੇ। ਉਹ ਲੁਕਾਈ ਦੇ ਮਨ ਦੀ ਆਵਾਜ਼ ਨੇ, ਉਹ ਲੁਕਾਈ ਦੇ ਜਜ਼ਬਾਤ ਦਾ ਇਜ਼ਹਾਰ ਨੇ ਆਮ ਲੋਕਾਂ ਦੇ। ਤੇ ਉਹ ਇੱਕ ਆਮ ਜਿਹਾ ਵਾਗੀ, ਸਾਡਾ ਪਿੰਡਾਂ ਥਾਵਾਂ ਦੇ ਵਿੱਚ ਰਹਿਣ ਵਾਲੇ ਵਾਗੀ, ਅਨਪੜ੍ਹ, ਜਿਨ੍ਹਾਂ ਨੇ ਕੋਈ ਅਕੈਡਮਿਕ ਕੁਆਲੀਫਿਕੇਸ਼ਨ ਵੀ ਹਾਸਲ ਨਹੀਂ ਕੀਤੀ। ਪਿਆਰਿਓ, ਉਹ ਕੀ ਆਖਦਾ ਕਿ ਕੰਨੀ ਕਾਂਟੇ ਪਾਏ ਹੋਏ ਨਹੀਂ, ਸਾਡੇ ਨਾਲੋਂ ਬਟਨ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ। ਹੁਣ ਦੇਖੋ ਤੁਸੀਂ, ਤਖਯਲ ਦੀ ਬੁਲੰਦੀ ਜਾਂ ਸੋਚ ਦੀ ਉਡਾਰੀ ਸਾਡੇ ਇੱਕ ਵਾਗੀ ਦੀ ਜਿੱਡੀ ਉੱਚੀ ਹੈ। ਅੱਲਾ ਜਾਣਦਾ ਜੇ ਏਡੀ ਖੂਬਸੂਰਤੀ ਸ਼ੇਕਸਪੀਅਰ ਦੀ ਲਾਈਨ 'ਚ ਨਹੀਂ ਸਾਨੂੰ ਜਾਪਦੀ। ਕੁਝ ਸਾਨੂੰ ਆਪਣੀ ਮਾਂ ਬੋਲੀ ਉਂਝ ਵੀ ਪਿਆਰੀ ਲੱਗਦੀ ਹੈ ਤੇ ਇਜ਼ਹਾਰ ਉਹਨੇ ਵੀ ਇੱਕ ਖੁਆਇਸ਼ ਦਾ ਕੀਤਾ ਸ਼ੇਕਸਪੀਅਰ ਦੇ ਕਰੈਕਟਰ ਰੋਮੀਓ ਨੇ।
ਤੇ ਇਜ਼ਹਾਰ ਸਾਡੇ ਵਾਗੀ ਨੇ ਵੀ ਇੱਕ ਸਦਰ ਦਾ ਕੀਤਾ ਹੈ। ਤੇ ਦੇਖੋ ਜ਼ਿਆਦਾ ਵਜ਼ਨੀ ਕਿਹਦਾ ਇਜ਼ਹਾਰ ਹੈ, ਕਿਹਦੀ ਗੱਲ ਬਹੁਤੀ ਪੁਰਤਾਸੀਰ ਹੈ। ਇਹ ਗੱਲ ਮੈਂ ਉੱਥੇ ਬੱਚਿਆਂ ਨੂੰ ਸੁਣਾਈ, ਬੱਚਿਆਂ ਬੜਾ ਲੋਰਾ ਲਿਆ, ਬੜਾ ਮਜ਼ਾ ਲਿਆ। ਉਹ ਕਿਸੇ ਬੱਚੇ ਨੇ ਨਾ ਇਹਦੇ ਵਿੱਚੋਂ ਮੇਰੀ ਗੱਲ ਦਾ ਅੱਧਾ ਹਿੱਸਾ ਐਵੇਂ ਅੱਧੇ ਕੁ ਮਿੰਟ ਦਾ ਕੱਟ ਕੇ ਤੇ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ। ਮੈਨੂੰ ਪਿਆਰਿਓ ਬਹੁਤ ਸਾਰੇ ਦੋਸਤ ਪੁੱਛ ਰਹੇ ਸਨ ਜੀ ਕਿ ਇਹ ਪੂਰੀ ਗੱਲ ਸੁਣਾਓ, ਇਹ ਗੱਲ ਪੂਰੀ ਹੋਈ ਕੀ ਸੀ, ਤੁਸੀਂ ਉੱਥੇ ਦੌਰਾਨੇ ਖਿਤਾਬ ਪੂਰੀ ਕੀ ਗੱਲ ਕੀਤੀ ਸੀ। ਉਹਨਾਂ ਦੋਸਤਾਂ ਦੇ ਹੁਕਮ ਨੂੰ ਸਿਰ ਮੱਥੇ ਤੇ ਰੱਖਦੇ ਹੋਇਆ ਮੈਂ ਤੁਹਾਨੂੰ ਇਹ ਪੂਰੀ ਗੱਲ ਸੁਣਾਈਏ ਕਿ ਮੁਕੰਮਲ ਇਹ ਗੱਲ ਸੀ ਕਿ ਸ਼ੇਕਸਪੀਅਰ ਦਾ ਇੱਕ ਮੈਂ ਮੁਕਾਲਮਾ ਪੜ੍ਹਿਆ ਔਰ ਉਹਦਾ ਫਿਰ ਇੱਕ ਤਕਾਬੁਲ ਕੀਤਾ ਸਾਡੇ ਇੱਕ ਲੋਕ ਗੀਤ ਮਾਹੀਏ ਦੇ ਬੋਲ ਦੇ ਨਾਲ। ਇਹ ਤਾਂ ਤੁਹਾਡਾ ਹੁਕਮ ਸੀ ਜਿਹਦੀ ਤਾਮੀਲ ਮੈਂ ਕਰ ਦਿੱਤੀ। ਹੁਣ ਥੋੜਾ ਜਿਹਾ ਤਜ਼ਕਰਾ ਮੈਂ ਦੂਸਰੀ ਤਕਰੀਬ ਦਾ ਵੀ ਕਰਦਾ ਜਾਵਾਂ। ਇਸੇ ਹੀ ਹਫਤੇ ਦੇ ਦੌਰਾਨ ਜਿਹੜਾ ਕਿ ਗੁਜ਼ਸ਼ਤਾ ਹਫਤਾ ਹੈ, ਪਿਆਰਿਓ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਇੱਕ ਹੋਰ ਬੜੀ ਪਿਆਰੀ ਤਕਰੀਬ ਸਜਾਈ ਗਈ। ਸਾਡੇ ਸ਼ਹਿਰ ਦੇ ਵਿੱਚ ਇੱਕ ਇਲਮੀ ਅਦਬੀ ਤਨਜ਼ੀਮ ਹੈ, ਥਾਟ ਲੀਡਰਸ ਫੋਰਮ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬੜੇ ਮੁਅੱਜ਼ਜ਼ ਮੁਅੱਕਰ ਮੁਫੱਖਰ ਮਾਹਰੀਨ ਤਾਲੀਮ, ਬੜੇ ਵੱਡੇ ਉੱਚ ਪੱਧਰ ਦੇ ਸੁਖਨਵਰ ਸੁਖਨ ਸ਼ਨਾਸ ਸੁਖਨ ਪਰਵਰ ਲੋਕ ਇਸ ਤਨਜ਼ੀਮ ਦੇ ਮੁਅੱਜ਼ਜ਼ ਮੈਂਬਰਾਨ ਨੇ। ਥਾਟ ਲੀਡਰਸ ਫੋਰਮ, ਇਹਦੇ ਰੂਹੇ ਰਵਾਨ ਹੈ ਆਗਾ ਸੁਹੇਲ ਸਾਹਿਬ। ਉਹਨਾਂ ਪਿਆਰਿਓ ਇੱਕ ਬੜੀ ਪਿਆਰੀ ਤਕਰੀਬ ਮੁਨੱਕਦ ਕੀਤੀ ਮੇਰੇ ਹੀ ਇਜਾਜ਼ ਦੇ ਵਿੱਚ, ਤੇ ਮੈਨੂੰ ਉਹਨਾਂ ਨੇ ਹੁਕਮ ਦਿੱਤਾ ਕਿ ਤੁਸੀਂ ਆਉਣਾ ਤੇ ਗੁਜਰਾਂਵਾਲਾ ਦੀ ਤਾਰੀਖ, ਗੁਜਰਾਂਵਾਲਾ ਦੇ ਇਤਿਹਾਸ ਔਰ ਗੁਜਰਾਂਵਾਲਾ ਦੀਆਂ ਸ਼ਖਸੀਆਤ ਬਾਰੇ ਕੋਈ ਗੱਲਬਾਤ ਕਰਾਂਗੇ। ਮੈਂ ਬਾਵਜੂਦ ਮੇਰੀ ਤਬੀਅਤ ਖਰਾਬ ਸੀ, ਲੇਕਿਨ ਆਗਾ ਸੁਹੇਲ ਸਾਹਿਬ ਐਡੇ ਪਿਆਰੇ ਇਨਸਾਨ ਦੋਸਤ ਆਦਮੀ ਨੇ ਕਿ ਉਹਨਾਂ ਦੇ ਹੁਕਮ ਤੇ ਮੈਨੂੰ ਜਾਣਾ ਹੀ ਪਿਆ। ਉੱਥੇ ਪਿਆਰਿਓ ਮੈਂ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਬਜ਼ੁਰਗ ਹੋ ਗੁਜ਼ਰੇ ਨੇ, ਉਹਨਾਂ ਦਾ ਇੱਕ ਵਾਕਿਆ ਸੁਣਾਇਆ ਜਿਹੜਾ ਕਿ ਹਾਜ਼ਰੀਨ ਜਿੰਨੇ ਵੀ ਮੁਹਤਰਮ ਤਸ਼ਰੀਫ ਫਰਮਾ ਸਨ ਉਹਨਾਂ ਬੜਾ ਪਸੰਦ ਕੀਤਾ। ਉਹ ਮੈਂ ਤੁਹਾਨੂੰ ਜ਼ਰੂਰ ਸੁਣਾਉਣਾ ਚਾਹੁੰਦਾ। ਉਹ ਵਾਕਿਆ ਇਸ ਤਰ੍ਹਾਂ ਹੈ ਪਿਆਰਿਓ ਕਿ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਦੇ ਸਮਕਾਲੀ ਸਨ, ਉਹਨਾਂ ਦੇ ਹਮ ਅਸਰ ਸਨ। ਇੱਕ ਬਜ਼ੁਰਗ ਦਰਵੇਸ਼ ਸ਼ਾਇਰ ਸਾਡੇ ਸ਼ਹਿਰ ਗੁਜਰਾਂਵਾਲਾ ਦੇ, ਜਿਨ੍ਹਾਂ ਦਾ ਨਾਂ ਸੀ ਸਾਈਨ ਨਕਦ। ਉਹਨਾਂ ਦਾ ਅਸਲੀ ਨਾਂ ਨਾ ਕਿਸੇ ਕਿਤਾਬ ਵਿੱਚ ਅੱਜ ਤੱਕ ਛਪਿਆ ਤੇ ਨਾ ਕਿਸੇ ਬੰਦੇ ਨੂੰ ਪਤਾ ਹੈ। ਪੁਰਾਣੇ ਬਜ਼ੁਰਗਾਂ ਨੂੰ ਵੀ ਪੁੱਛੀਏ ਨਾ ਜੀ ਕਿ ਸਾਈਨ ਨਕਦ ਜਿਹੜੇ ਸਨ ਉਹਨਾਂ ਦਾ ਅਸਲ ਨਾਂ ਕੀ ਸੀ, ਉਹਨਾਂ ਨੂੰ ਕੋਈ ਪਤਾ ਨਹੀਂ। ਉਹ ਇਹੋ ਹੀ ਆਖਦੇ ਨੇ ਵੀ ਉਹਨਾਂ ਦਾ ਨਾਂ ਸਾਈਨ ਨਕਦ ਸੀ। ਪਿਆਰਿਓ ਸਾਈਨ ਨਕਦ ਜਿਹੜੇ ਸਨ ਨਾ ਜੀ, ਉਹਨਾਂ ਦੀ ਸ਼ਖਸੀਅਤ ਦੀ ਖੂਬੀ ਇਹ ਸੀ ਤੇ ਹਵਾਲਾ ਇਹ ਸੀ, ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਕਹਾਣੀ ਦੇ ਹਾਫਿਜ਼ ਸਨ। ਪੂਰੀ ਹੀਰ ਜਿਹੜੀ ਪੀਰ ਵਾਰਿਸ ਸ਼ਾਹ ਹੋਰਾਂ ਲਿਖੀ ਸੀ ਉਹਨਾਂ ਨੂੰ ਜ਼ੁਬਾਨੀ ਅਜ਼ਬਰ ਸੀ। ਦੂਜੀ ਉਹਨਾਂ ਦੀ ਖੂਬੀ ਇਹ ਸੀ ਕਿ ਜਿੱਥੇ ਵੀ ਕਿਧਰੇ ਕੋਈ ਗੱਲ ਹੋ ਰਹੀ ਹੁੰਦੀ ਸੀ, ਕਿਸੇ ਮਹਿਫਲ 'ਚ ਸਾਈਨ ਨਕਦ ਹੋਰੀ ਬੈਠੇ ਹੁੰਦੇ ਸਨ, ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਸਾਹਿਬ ਉਹਨਾਂ ਦਾ ਤਾਰਫ ਕਰਵਾਉਂਦਿਆਂ ਹੋਇਆਂ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਕਿਸੇ ਵੀ ਪਰਿਆ ਪੰਚਾਇਤ 'ਚ ਕਿਸੇ ਇਕੱਠ 'ਚ ਉਹਨਾਂ ਬੈਠਿਆਂ ਹੋਣਾ ਤੇ ਕੋਈ ਗੱਲ ਹੋ ਰਹੀ ਹੋਣੀ ਕਿਸੇ ਵੀ ਮੌਜੂ ਦੇ ਉੱਤੇ, ਤੇ ਸਾਈਨ ਨਕਦ ਹੋਰਾਂ ਉਸ ਗੱਲ ਦੇ ਉਸ ਮੌਜੂ ਦੇ ਲਿਹਾਜ਼ ਦੇ ਨਾਲ ਪੀਰ ਵਾਰਿਸ ਸ਼ਾਹ ਹੋਰਾਂ ਜਿਹੜਾ ਸ਼ੇਰ ਜਾਂ ਮਿਸਰਾ ਕਿਹਾ ਹੋਇਆ ਸੀ ਉਹ ਉਹਨਾਂ ਨੇ ਦੁਹਰਾਉਣਾ। ਬਰ ਮੌਕਾ ਬਰ ਮਹਿਲ ਗੱਲ ਹੁੰਦਿਆਂ ਹੀ ਉਸ ਮੌਕੇ ਦੀ ਮੁਨਾਸਬਤ ਦੇ ਨਾਲ ਵਾਰਿਸ ਸ਼ਾਹ ਦਾ ਉਹਨਾਂ ਵਿੱਚ ਮਿਸਰਾ ਜਾਂ ਸ਼ੇਰ ਜ਼ਰੂਰ ਕੋਟ ਕਰਨਾ। ਏਡਾ ਉਹਨਾਂ ਦਾ ਹਾਫਜ਼ਾ ਸੀ ਤੇ ਵਾਜਬੀ ਜਿਹਾ ਮਸਜਿਦ ਦਾ ਇਲਮ ਹਾਸਲ ਕੀਤਾ ਹੋਇਆ ਸੀ। ਪੇਸ਼ੇ ਦੇ ਲਿਹਾਜ਼ ਨਾਲ ਪਿਆਰਿਓ ਦਰਜ਼ੀ ਸਨ, ਕੱਪੜੇ ਸਿਉਂਦੇ ਹਨ। ਲੇਕਿਨ ਵਾਰਿਸ ਸ਼ਾਹ ਨੂੰ
ਸਾਡੇ ਅਕਾਬਰ ਦੱਸਦੇ ਨੇ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬੜੇ ਬੜੇ ਵੱਡੇ ਸੁਖਨਵਰ ਪੰਜਾਬੀ ਦਾਨ ਬਿਲਖਸੂਸ, ਉਹ ਦੱਸਦੇ ਨੇ ਕਿ ਜਿਸ ਤਰ੍ਹਾਂ ਪੀਰ ਵਾਰਿਸ ਸ਼ਾਹ ਸੈਯਦ ਦੀ ਹੀਰ ਨੂੰ ਸਾਈਂ ਨਕਦ ਹੋਰਾਂ ਸਮਝਿਆ ਤੇ ਅੱਗੋਂ ਸਮਝਾਇਆ, ਕੋਈ ਮਾਂ ਪੁੱਤਰ ਨਹੀਂ ਜੰਮ ਸਕਦੀ, ਇਸ ਤਰ੍ਹਾਂ ਕੋਈ ਸਮਝਾ ਹੀ ਨਹੀਂ ਸਕਦਾ। ਤੇ ਹੈ ਸਾਦ ਮਰਾਦੇ ਨੂੰ ਪੜ੍ਹ ਗਿਆ ਸਨ, ਅੱਲਾ ਦੇ ਵਲੀ ਤੇ ਦਰਵੇਸ਼ ਪਾਕ ਬਾਜ਼ ਸੀਰਤ ਵਾਲੇ ਬਜ਼ੁਰਗ ਸਨ, ਮਿਹਨਤ ਕਰਕੇ ਕਮਾ ਕੇ ਰੋਟੀ ਖਾਂਦੇ ਸਨ ਔਰ ਵਾਰਿਸ ਸ਼ਾਹ ਨਾਲ ਇਸ਼ਕ ਕਰਦੇ ਸਨ। ਡਾਕਟਰ ਫਕੀਰ ਮੁਹੰਮਦ ਫਕੀਰ ਲਿਖਦੇ ਨੇ ਕਿ ਇੱਕ ਦਫਾ ਗੁਜਰਾਂਵਾਲਾ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਆ ਕੇ ਲੱਗੇ, ਮੁਲਤਾਨ ਸਾਈਡ ਦੇ ਸਨ, ਆਪੂ ਵੀ ਸ਼ਾਇਰ ਸਨ ਔਰ ਅਦਬ ਪਰਵਰ ਵੀ ਸਨ। ਉਹਨਾਂ ਨੇ ਆ ਕੇ ਗੁਜਰਾਂਵਾਲਾ ਦੇ ਵਿੱਚ, ਜਦੋਂ ਡਿਪਟੀ ਕਮਿਸ਼ਨਰ ਕਿਸੇ ਜ਼ਿਲ੍ਹੇ ਦੇ ਵਿੱਚ ਜਾ ਕੇ ਲੱਗਦਾ ਹੈ ਤੇ ਪੁਰਾਣੇ ਵਕਤਾਂ ਦੇ ਵਿੱਚ ਪਿਆਰਿਓ, ਹੋ ਸਕਦਾ ਅੱਜ ਵੀ ਇਹ ਰਿਵਾਜ ਹੋਵੇ, ਪੁਰਾਣੇ ਵਕਤਾਂ ਦੇ ਵਿੱਚ ਅਫਸਰ ਜਾ ਕੇ ਜਦੋਂ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੁੰਦਾ ਸੀ ਤੇ ਉਹ ਆਪਣੇ ਸਬੋਰਡੀਨੇਟਸ ਨੂੰ ਬੁਲਾ ਕੇ ਪੁੱਛਦਾ ਹੁੰਦਾ ਸੀ ਕਿ ਇਸ ਸ਼ਹਿਰ ਦੇ ਮੁਅੱਜ਼ਜ਼ੀਨ ਨੇਕ ਸ਼ੋਹਰਤ ਜਿਹੜੇ ਲੋਕ ਨੇ ਉਹਨਾਂ ਦੀ ਫਹਿਰਿਸਤ ਬਣਾ ਕੇ ਦਿਓ ਮੈਨੂੰ, ਔਰ ਉਹਨਾਂ ਨਾਲ ਮੈਨੂੰ ਟਰਨ ਬਾਈ ਟਰਨ ਉਹਨਾਂ ਨੂੰ ਬੁਲਵਾ ਕੇ ਤੇ ਮੇਰੀ ਮੁਲਾਕਾਤ ਕਰਵਾਓ। ਮੁਅੱਜ਼ਜ਼ੀਨ ਸ਼ਹਿਰ ਨੇਕ ਸ਼ੋਹਰਤ ਪਾਕ ਬਾਜ਼ ਜਿਹੜੇ ਲੋਕ ਹੁੰਦੇ ਸਨ, ਮੁਖਤਲਿਫ ਸ਼ੋਬਾ ਹਯਾਤ ਦੇ ਵਿੱਚੋਂ ਜਿਨ੍ਹਾਂ ਦਾ ਤਲਕ ਹੁੰਦਾ ਸੀ, ਸ਼ਹਿਰ ਦਾ ਸਭ ਤੋਂ ਵੱਡਾ ਉਸਤਾਦ, ਪ੍ਰੋਫੈਸਰ, ਸ਼ਾਇਰ, ਸਨਅਤਕਾਰ, ਮੁਖੱਯਰ ਸ਼ਖਸ ਕਿਹੜਾ ਹੈ, ਉਹਨਾਂ ਨੂੰ ਬੁਲਾਣਾ, ਜਿਹੜੇ ਬੜੇ ਅੱਲਾ ਪਾਕ ਦੇ ਨੇਕ ਸ਼ੋਹਰਤ ਬਾ ਕਿਰਦਾਰ ਬੰਦੇ ਹੁੰਦੇ ਸਨ, ਤੇ ਅਫਸਰਾਂ ਉਹਨਾਂ ਨੂੰ ਮਿਲਣਾ, ਖੁਆਇਸ਼ ਕਰਕੇ ਮਿਲਣਾ। ਉਹ ਸਾਈਂ ਨਕਦ ਹੋਰਾਂ ਦੀ ਜਦੋਂ ਸ਼ੋਹਰਤ ਸੁਣੀ ਉਹਨਾਂ ਨੇ, ਤੇ ਉਹ ਆਪੋ ਵੀ, ਮੈਂ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਹੈ ਕਿ ਬੜੇ ਅਦਬ ਪਰਵਰ ਸਨ, ਸ਼ਾਇਰ ਵੀ ਸਨ, ਸਰਾਇਕੀ ਦੇ ਵਿੱਚ ਸ਼ਾਇਰੀ ਕਰਦੇ ਹਨ ਡਿਪਟੀ ਕਮਿਸ਼ਨਰ ਸਾਹਿਬ। ਤੇ ਬਾਬਾ ਪੰਜਾਬੀ ਲਿਖਦੇ ਨੇ ਕਿ ਉਹਨਾਂ ਨੇ ਸਾਈਂ ਨਕਦ ਹੋਰਾਂ ਨੂੰ ਵੀ ਬੁਲਾਇਆ ਤੇ ਮੈਨੂੰ ਵੀ ਬੁਲਾਇਆ। ਅਸੀਂ ਗਏ ਤੇ ਡੀਸੀ ਸਾਹਿਬ ਨੇ ਆਖਿਆ ਸਾਈਂ ਨਕਦ ਹੋਰਾਂ ਨੂੰ ਕਿ ਹਜ਼ੂਰ, ਤੁਹਾਡੀ ਬੜੀ ਸ਼ੋਹਰਤ ਸੁਣੀ ਹੈ, ਤੁਸੀਂ ਵਾਰਿਸ ਸ਼ਾਹ ਨੂੰ ਖੂਬ ਸਮਝਦੇ ਹੋ, ਤੇ ਮਿਹਰਬਾਨੀ ਕਰੋ ਕਿ ਵਾਰਿਸ ਸ਼ਾਹ ਦੇ ਕਲਾਮ ਦਾ ਤਰਜਮਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਰੋ। ਉਹ ਸਾਈਂ ਨਕਦ ਜੀ ਨੇ ਫਰਮਾਇਆ ਕਿ ਨਾ ਮੇਰੇ ਕੋਲ ਕੋਈ ਮਾਲੀ ਵਸਾਇਲ ਨੇ ਤੇ ਨਾ ਮੈਂ ਪੜ੍ਹਿਆ ਲਿਖਿਆ ਇੰਨਾ ਕਿ ਮੈਂ ਉਹਨੂੰ ਰਕਮ ਕਰ ਸਕਾਂ, ਲਿਖ ਸਕਾਂ। ਉਹਨਾਂ ਆਖਿਆ ਜੀ ਤੁਹਾਨੂੰ ਬੰਦਾ ਵੀ ਦਿਆਂਗੇ ਤੇ ਮਾਲੀ ਵਸਾਇਲ ਦਾ ਵੀ ਅੱਲਾ ਪਾਕ ਇੰਤਜ਼ਾਮ ਕਰ ਦੇਗਾ, ਤੁਸੀਂ ਇਹ ਤਰਜਮਾ ਕਰੋ। ਇਹ ਤੇ ਤੁਸੀਂ ਤੇ ਬੜੇ ਆਲਮ ਬੰਦੇ ਹੋ ਤੇ ਤੁਸੀਂ ਇਹ ਕੰਮ ਕਰ ਦਿਓਗੇ ਤੇ ਇੱਕ ਤੇ ਅੱਲਾ ਪਾਕ ਦੇ ਬੰਦਿਆਂ ਵਾਸਤੇ ਬੜਾ ਹੀ ਮੁਫੀਦ ਔਰ ਫਾਇਦੇਮੰਦ ਹੋ ਜਾਏਗਾ, ਲੋਕਾਂ ਨੂੰ ਬੜੀ ਆਗਹੀ ਔਰ ਇਲਮ ਔਰ ਜਾਣਕਾਰੀ ਹਾਸਲ ਹੋਏਗੀ। ਔਰ ਦੂਜੀ ਗੱਲ ਇਹ ਹੈ ਕਿ ਮੈਂ ਬੜਾ ਰਾਜ਼ੀ ਹੋਵਾਂਗਾ, ਚੂੰਕਿ ਉਹ ਆਪ ਤੁਹਾਨੂੰ ਅਰਜ਼ ਕੀਤੀ ਅਦੀਬ ਸਨ ਤੇ ਉਹਨਾਂ ਨੂੰ ਇਹਨਾਂ ਨੂੰ ਬੜਾ ਸ਼ੌਕ ਹੁੰਦਾ ਲਿਖਾਰੀਆਂ ਨੂੰ, ਤੇ ਉਹਨਾਂ ਨੇ ਕਿਹਾ ਜੀ ਮੈਂ ਬੜਾ ਰਾਜ਼ੀ ਹੋਵਾਂਗਾ। ਹੁਣ ਜਿਸ ਵੇਲੇ ਉਹਨਾਂ ਨੇ ਇਹ ਕਿਹਾ ਨਾ ਡਿਪਟੀ ਕਮਿਸ਼ਨਰ ਨੇ ਕਿ ਜੇ ਤੁਸੀਂ ਇਹ ਨੇਕੀ ਕਰ ਛੱਡੋ ਤੇ ਮੈਂ ਬੜਾ ਹੀ ਰਾਜ਼ੀ ਹੋਵਾਂਗਾ, ਤੇ ਤੁਹਾਨੂੰ ਮੈਂ ਦੱਸਿਆ ਕਿ ਬਰ ਮੌਕਾ ਵਾਰਿਸ ਸ਼ਾਹ ਦਾ ਮਿਸਰਾ ਪੜ੍ਹਦੇ ਹੁੰਦੇ ਸਨ ਸਾਈਂ ਨਕਦ ਹੋਰੀ। ਜਦੋਂ ਡਿਪਟੀ ਕਮਿਸ਼ਨਰ ਨੇ ਆਖਿਆ ਜੀ ਕਿ ਤੁਸੀਂ ਇਹ ਨੇਕੀ ਕਰੋ ਤੇ ਮੈਂ ਬੜਾ ਹੀ ਰਾਜ਼ੀ ਹੋਵਾਂਗਾ, ਤੇ ਨਾਲ ਹੀ ਸਾਈਂ ਨਕਦ ਹੋਰਾਂ ਨੇ ਵਾਰਿਸ ਸ਼ਾਹ ਦਾ ਮਿਸਰਾ ਪੜ੍ਹਿਆ ਕਿ ਤੁਸਾਂ ਜੇ ਮਾਸ਼ੂਕ ਜੇ ਥੀਨ ਰਾਜ਼ੀ, ਮੰਗੂ ਨੈਣਾ ਦੀ ਧਾਰ ਵਿੱਚ ਚਾਰੀਏ ਨਹੀਂ। ਡਿਪਟੀ ਸਾਹਿਬ ਉੱਠ ਕੇ ਖਲੋ ਗਏ, ਡੀਸੀ ਸਾਹਿਬ ਉਹਨਾਂ ਗਲੇ ਲਾ ਲਿਆ। ਉਹਨਾਂ ਆਖਿਆ ਹਜ਼ੂਰ ਸਾਈਂ ਜੀ ਮੈਨੂੰ ਇਹ ਦੱਸੋ ਕਿ ਲਫ਼ਜ਼ ਮੰਗੂ ਜਿਹੜਾ ਤੁਸੀਂ ਬੋਲਿਆ ਕਿ ਮੰਗੂ ਨੈਣਾ ਦੀ ਧਾਰ ਵਿੱਚ ਚਾਰੀਏ ਨਹੀਂ, ਇਹ ਮੰਗੂ ਦਾ ਕੀ ਤਰਜਮਾ ਹੁੰਦਾ ਹੈ? ਮੈਂ ਬੜੀ ਦੇਰ ਦਾ ਇਹ ਲਫ਼ਜ਼ ਪੜ੍ਹਨਾ ਵਾਰਿਸ ਸ਼ਾਹ ਦੀ ਹੀਰ 'ਚ ਸੁਣਨਾ ਵੀ ਆ, ਲੇਕਿਨ ਮੈਨੂੰ ਇਹਦਾ ਤਰਜਮਾ ਨਹੀਂ ਪਤਾ। ਸਾਹਿਬੋ, ਸਾਈਂ ਨਕਦ ਹੋਰਾਂ ਨੇ ਜਵਾਬ ਕੀ ਦਿੱਤਾ ਇਹ ਸਿਰਫ ਤੁਹਾਨੂੰ ਸੁਣਾਉਣਾ ਹੈ। ਸਾਈਂ ਨਕਦ ਹੋਰਾਂ ਨੇ ਆਖਿਆ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਭੈਂਸ ਨੂੰ ਮੱਝ ਵੀ ਆਖੀਦਾ ਤੇ ਮਹੀਂ ਵੀ ਆਖੀਦਾ, ਮਈਆਂ, ਤੇ ਗਾਂ ਜਿਹੜੀ ਹੈ ਉਹਨੂੰ ਉਰਦੂ 'ਚ ਗਾਏ ਆਖਦੇ ਨੇ ਤੇ ਅਸੀਂ ਪੰਜਾਬੀ 'ਚ ਉਹਨੂੰ ਗਾਂ ਵੀ ਆਖਦੇ ਹਾਂ ਤੇ ਗਊ ਵੀ ਆਖਦੇ ਹਾਂ। ਜਿਵੇਂ ਸਾਡੇ
ਬਾਰਡਰ ਪਾਰ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੂ ਦੋਸਤ ਜਿਹੜੇ ਨੇ ਉਹ ਗਊ ਮਾਤਾ ਆਖਦੇ ਨੇ, ਗਊ। ਹੁਣ ਸਾਈਂ ਨਕਦ ਹੋਰਾਂ ਆਖਿਆ ਕਿ ਮਈ ਲਫ਼ਜ਼ ਜਿਹੜਾ ਨਾ ਪੰਜਾਬੀ ਦਾ ਲਫ਼ਜ਼ ਮਈ ਯਾਨੀ ਮੱਝ, ਮਈ ਦਾ ਮੀਮ ਤੇ ਨੂਨ ਲਿਆ ਗਿਆ ਤੇ ਗਊ ਦਾ ਗਾਫ ਤੇ ਵਾਓ ਲਈ ਗਈ ਹੈ ਤੇ ਮੰਗੂ ਲਫ਼ਜ਼ ਬਣਾ ਲਿਆ ਗਿਆ। ਯਾਨੀ ਮੰਗੂ ਲਫ਼ਜ਼ ਦੇ ਜੁੜਤ ਦੀ ਉਹਦੀ ਤਰਕੀਬ ਕਿਵੇਂ ਹੋਈ, ਉਹ ਮੁਰੱਕਬ ਕਿਵੇਂ ਹੋਇਆ, ਹਰੂਫ ਕਿਵੇਂ ਇਕੱਠੇ ਹੋਏ ਤੇ ਲਫ਼ਜ਼ ਮੰਗੂ ਬਣਿਆ। ਡਿਪਟੀ ਕਮਿਸ਼ਨਰ ਨੂੰ ਸਾਈਂ ਨਕਦ ਹੋਰਾਂ ਦੱਸਿਆ। ਅਸ਼ ਕਰ ਉੱਠਿਆ DC। ਉਹਨਾਂ ਆਖਿਆ ਸਾਈਂ ਜੀ ਤੁਹਾਡੀ ਫਰਾਸਤ ਤੋਂ ਕੁਰਬਾਨ ਹੈ ਕਿ ਕਿਸ ਤਰ੍ਹਾਂ ਤੁਸੀਂ ਤਸ਼ਰੀਹ ਕੀਤੀ ਹੈ ਕਿ ਲਫ਼ਜ਼ ਮੰਗੂ ਬਣਿਆ ਕਿਵੇਂ। ਔਰ ਮੰਗੂ ਦਾ ਮਤਲਬ ਇਹ ਹੁੰਦਾ ਹੈ ਪਿਆਰਿਓ, ਇੱਜੜ, ਛੜ ਡੰਗਰਾਂ ਦਾ, ਮੱਝਾਂ ਤੇ ਗਾਵਾਂ ਦਾ ਵੱਗ ਲੈ ਕੇ ਜਿਹੜਾ ਜਾਈਦਾ ਬਾਹਰ ਚਾਰਨ ਵਾਸਤੇ, ਮਹੀਵਾਲ ਲੈ ਕੇ ਜਾਂਦੇ ਨੇ। ਸਾਹਿਬੋ ਇਹ ਦੋ ਵਾਕਿਆਤ ਮੇਰਾ ਦਿਲ ਕਰ ਰਿਹਾ ਸੀ ਕਿ ਤੁਹਾਨੂੰ ਸੁਣਾਵਾਂ, ਜਿਨ੍ਹਾਂ ਦੇ ਵਿੱਚੋਂ ਸਾਡੀ ਮਾਂ ਬੋਲੀ ਪੰਜਾਬੀ ਦੀ ਅਜ਼ਮਤ ਝਲਕਦੀ। ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਜਲਦੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚੱਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ।